ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਦੋਸਤੋ ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੀਡੀਆ ਵਾਸਤੇ ਕੇਜੀ ਮੀਡੀਆ ਸ਼ਬਦ ਵਰਤਿਆ ਔਰ ਇਹ ਸ਼ਬਦ ਉਹਨਾਂ ਨੇ ਤਾਂ ਵਰਤਿਆ ਕਿਉਂਕਿ ਉਹਨਾਂ ਦਾ ਐਲੀਗੇਸ਼ਨ ਇਹ ਸੀਗਾ ਕਿ ਪੰਜਾਬ ਦਾ ਮੀਡੀਆ ਹੁਣ ਜਿਹੜਾ ਵਾ ਉਹਨੂੰ ਡਰਾਈਵ ਕੀਤਾ ਜਾ ਰਿਹਾ ਔਰ ਇਹਦੇ ਐਲੀਗੇਸ਼ਨ ਲਾਏ ਵਿਜੇ ਨਾਇਰ ਤੇ ਦੀਪਕ ਬਾਲੀ। ਜਿਹੜੇ ਲੋਕ ਇੰਡਸਟਰੀ ਨਾਲ ਮਨੋਰੰਜਨ ਇੰਡਸਟਰੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਕਿ ਦੀਪਕ ਬਾਲੀ ਕੌਣ ਆ। ਖੈਰ ਇਹ ਦੋਸ਼ ਕੋਈ ਛੋਟੇ ਵੀ ਨਹੀਂ ਸਨ ਤੇ ਦੋਸ਼ ਕੋਈ ਇਹ ਨਹੀਂ ਕਹਿ ਸਕਦੇ ਕਿ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਇਹਨਾਂ ਦੋਸ਼ਾਂ ਦਾ ਬਾਅਦ 'ਚ ਕਿਸੇ ਨੇ ਖੰਡਨ ਨਹੀਂ ਕੀਤਾ। ਅਸਲ ਦੇ ਵਿੱਚ ਉਹ ਜ਼ਮੀਨਾਂ ਦਾ ਜਿਹੜਾ ਮਸਲਾ ਚੱਲ ਰਿਹਾ ਉਹਨੂੰ ਲੈ ਕੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸੀਗੇ ਤੇ ਉਹ ਉਸੇ ਦਰਮਿਆਨ ਉਹ ਕਹਿੰਦੇ ਕਿ ਕਈ ਬੰਦਿਆਂ ਨੂੰ ਰੋਕਿਆ ਗਿਆ, ਰਿਪੋਰਟਰਸ ਨੂੰ ਰੋਕਿਆ ਗਿਆ ਕਿ ਤੁਸੀਂ ਨਾ ਚਲਾਓ ਤੇ ਕਈਆਂ ਨੂੰ ਜਿਹੜਾ ਵਾ ਉਹ ਇਹ ਕਿਹਾ ਗਿਆ, ਕਈਆਂ ਨੇ ਚੱਲਦੀ ਪ੍ਰੈਸ ਕਾਨਫਰੰਸ ਕੱਟ ਦਿੱਤੀ। ਉਹਨਾਂ ਨੇ ਕਿਹਦੇ ਨਾਂ ਲਏ ਔਰ ਉਸ ਤੋਂ ਬਾਅਦ ਮੀਡੀਆ ਕਿਹੜੇ ਮੀਡੀਆ ਅਦਾਰਿਆਂ ਦੇ ਨਾਂ ਗੂੰਜ ਰਹੇ ਆ ਆਪਾਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦੇ, ਪਰ ਆਪਾਂ ਇਸ ਗੱਲ 'ਚ ਜ਼ਰੂਰ ਪਾਵਾਂਗੇ ਕਿ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਉਦੋਂ ਕੀ ਹੁੰਦਾ ਆ। ਅਸਲ ਦੇ ਵਿੱਚ ਪੰਜਾਬ ਦਾ ਪ੍ਰਿੰਟ ਮੀਡੀਆ ਬਹੁਤ ਚਿਰ ਤੋਂ ਲੋਕਾਂ ਦੇ ਮਨਾਂ ਤੋਂ ਲੱਥਾ ਹੋਇਆ। ਇਹਦਾ ਕਾਰਨ ਬਹੁਤ ਵੱਡਾ ਇਹ ਹੈ ਕਿ ਇੱਕ ਤਾਂ ਜਦੋਂ ਖਾੜਕੂਵਾਦ ਦਾ ਦੌਰ ਸੀ, ਜਦੋਂ ਕਾਲਾ ਦੌਰ ਸੀ, ਫੇਕ ਐਨਕਾਊਂਟਰਾਂ ਦਾ ਦੌਰ ਸੀ ਜਾਂ ਮਾਸੂਮਾਂ ਦੀਆਂ ਜਾਨਾਂ ਲੈਣ ਦਾ ਦੌਰ ਸੀ, ਉਦੋਂ ਪੰਜਾਬ ਦੇ ਦੋ ਮੀਡੀਆ ਅਦਾਰਿਆਂ ਦੀ ਭੂਮਿਕਾ ਨਾ ਪੱਕੀ ਸੀ। ਇੱਕ ਨੂੰ ਤਾਂ ਦਲਾਲ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਮੀਡੀਆ ਅਦਾਰੇ ਨੇ ਜਿਹੜਾ ਪੰਜਾਬ ਦੇ ਵਿੱਚ ਕੁਦਰਤ ਦੇ ਨਾਂ 'ਤੇ ਬਹੁਤ ਪੈਸਾ ਇਕੱਠਾ ਕੀਤਾ ਤੇ ਉਸ ਤੋਂ ਬਾਅਦ ਉਹ ਸਾਰਾ ਹੜੱਪ ਕਰਕੇ ਅੱਜ ਉਹਦੇ ਵਿੱਚ ਹੀ ਖਬਰਾਂ ਲੱਗਦੀਆਂ ਨੇ ਉਸੇ ਅਖਬਾਰ ਦੇ ਪੰਨਿਆਂ 'ਤੇ ਕਿ ਪੰਜਾਬ ਦੇ ਵਿੱਚ ਇੰਨੇ ਕੁ ਰੁੱਖ ਰਹਿ ਗਏ, ਇੰਨੇ ਕੁ ਰੁੱਖ ਰਹਿ ਗਏ, ਕਿੱਧਰ ਗਏ, ਕੌਣ ਪੈਸਾ ਖਾ ਗਿਆ, ਕੋਈ ਪਤਾ ਨਹੀਂ। ਉਸ ਤੋਂ ਬਾਅਦ ਇੱਕ ਹੋਰ ਮੀਡੀਆ ਅਦਾਰਾ ਵਾ ਜਿਹਨੇ ਧਾਰਮਿਕ ਨਾਂ 'ਤੇ ਉਗਰਾਹੀ ਕੀਤੀ ਪਰ ਉਸ ਉਗਰਾਹੀ ਦਾ ਪੈਸਾ ਕਿੱਥੇ ਗਿਆ ਕਦੇ ਨਹੀਂ ਪਤਾ ਲੱਗਿਆ। ਉਸ ਤੋਂ ਬਾਅਦ ਆਉਂਦਾ ਬਾਦਲ ਐਰਾ, ਸੁਖਬੀਰ ਸਿੰਘ ਬਾਦਲ ਦਾ ਐਰਾ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਇਲੈਕਟ੍ਰੋਨਿਕ ਮੀਡੀਆ ਨੂੰ ਟੋਟਲੀ ਕੈਪਚਰ ਕਰ ਲਿਆ। PTC ਦੀ ਕੀ ਭੂਮਿਕਾ ਵਾ, ਅੱਜ ਕਿਹੋ ਜਿਹੇ ਐਲੀਗੇਸ਼ਨ ਲੱਗ ਰਹੇ ਨੇ। ਰਵਿੰਦਰ ਨਾਰਾਇਣ ਨੂੰ ਜ਼ਮਾਨਤ ਹੁਣ ਮਿਲੀ ਆ ਔਰ ਐਲੀਗੇਸ਼ਨ ਪਤਾ ਕਿਹੜੇ ਲੱਗੇ ਆ, ਜਿਸਮਾਨੀ ਸ਼ੋਸ਼ਣ ਦੇ ਵਪਾਰ ਦੇ ਲਈ ਮਜਬੂਰ ਕਰਨ ਦੇ ਔਰ ਇਹਦੇ 'ਚ ਕਈ ਹੋਰ ਵੀ ਨਾਮ ਨੇ। ਨੈਂਸੀ ਘੁੰਮਣ ਦਾ ਨਾਮ ਆ, ਭੁਪਿੰਦਰ ਸਿੰਘ ਦਾ ਨਾਮ ਆ, ਨਿਹਾਰਕਾ ਦਾ ਨਾਮ ਆ, ਹੋਰ ਬਥੇਰੇ ਨਾਂ ਨੇ। ਇਸੇ ਤਰ੍ਹਾਂ ਜਿਹੜੇ ਹੁਣ ਪੰਜਾਬੀ ਮੀਡੀਆ ਅਦਾਰਿਆਂ 'ਤੇ ਦੋਸ਼ ਲੱਗ ਰਹੇ ਆ ਉਹਨੂੰ ਕੇਜੀ ਮੀਡੀਆ ਕਿਉਂ ਕਿਹਾ ਜਾਂਦਾ ਵਾ, ਕਿਉਂਕਿ ਦੀਪਕ ਬਾਲੀ ਤੇ ਵਿਜੇ ਨਾਇਰ 'ਤੇ ਦੋਸ਼ ਲੱਗਦੇ ਆ ਵੀ ਉਹ ਇੱਥੋਂ ਦੇ ਮੀਡੀਆ ਨੂੰ ਡਰਾਈਵ ਕਰਦੇ ਆ ਔਰ ਜੇਕਰ ਇਹ ਆ ਤਾਂ ਇਹ ਬਹੁਤ ਮਾੜੀ ਗੱਲ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਕੀ ਆ, ਕਿਉਂ? ਕਿਉਂਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਜੇ ਕਿਸੇ ਨੇ ਕਿਸਾਨੀ ਅੰਦੋਲਨ ਦੀ ਆਵਾਜ਼ ਦੁਨੀਆ ਭਰ ਦੇ ਵਿੱਚ ਪਹੁੰਚਾਈ ਤੇ ਉਹ ਆ ਸਾਡੇ ਇੱਥੋਂ ਦੇ ਮੀਡੀਆ ਅਦਾਰੇ, ਖਾਸ ਕਰਕੇ ਡਿਜੀਟਲ ਮੀਡੀਆ ਤੇ ਵੈਬ ਚੈਨਲਸ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕੁਝ ਨੌਜਵਾਨਾਂ ਨੇ ਬਹੁਤ ਹਾਂ ਪੱਖੀ ਤੇ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਇਸ ਅੰਦੋਲਨ ਨੂੰ ਵਰਲਡ ਵਾਈਡ ਕਰਨ ਦੇ ਵਿੱਚ। ਔਰ ਉਹਦੇ ਵਿੱਚ ਕਈ ਐਸੇ ਵੀ ਨੌਜਵਾਨ ਨੇ, ਪੱਤਰਕਾਰ, ਮੁੰਡੇ ਕੁੜੀਆਂ ਜਿਹੜੇ ਕਿ ਸਾਡੇ ਆਪਦੇ ਸਰਕਲ ਦੇ ਵਿੱਚੋਂ ਨੇ, ਮੇਰੇ ਆਪਦੇ ਸਰਕਲ, ਮੇਰੇ ਦੋਸਤ ਨੇ ਔਰ ਸਾਨੂੰ ਮਾਣ ਆ ਕਿ ਮੈਂ ਉਹਨਾਂ ਦੇ ਦੋਸਤਾਂ ਦੀ ਕੈਟਾਗਰੀ ਦੇ ਵਿੱਚ ਆਉਣਾ ਵਾ ਔਰ ਹਮੇਸ਼ਾ ਮਾਣ ਰਹੂਗਾ ਕਿਉਂਕਿ ਉਹਨਾਂ ਨੇ ਬਹੁਤ ਬਿਹਤਰ ਤਰੀਕੇ ਨਾਲ ਕੰਮ ਕੀਤਾ। ਔਰ ਅੱਜ ਵੀ ਕਈ ਨੌਜਵਾਨ ਹੈਗੇ ਆ ਆਜ਼ਾਦ ਪੱਤਰਕਾਰ ਨੇ, ਬੜੀ ਬੇਬਾਕੀ ਦੇ ਨਾਲ ਪੰਜਾਬ ਦੇ ਪਾਣੀਆਂ, ਪੰਜਾਬ ਦੀ ਮਿੱਟੀ, ਪੰਜਾਬ ਦੀ ਆਬੋ ਹਵਾ 'ਤੇ ਸਟੈਂਡ ਲੈਂਦੇ ਨੇ ਔਰ ਉਹਨਾਂ ਨੇ ਭੁਗਤ ਭੋਗੀ ਵੀ ਨੇ। ਉਹਨਾਂ ਦੇ ਵਿੱਚੋਂ ਕਈਆਂ ਨੂੰ IT ਸੈੱਲਾਂ ਦੇ ਅਟੈਕ ਦਾ ਸਾਹਮਣਾ ਕਰਨਾ ਪਿਆ, ਕਈਆਂ ਦਾ ਕਰੈਕਟਰ ਅਸਾਸੀਨੇਸ਼ਨ ਹੋਇਆ ਔਰ ਕਈ ਇੰਨਾ ਕੁ ਮਰਤਬਾ ਹਾਸਲ ਕਰੀ ਬੈਠੇ ਆ ਕਿ ਉਹਨਾਂ ਦਾ ਬੜਾ ਸਤਿਕਾਰ ਆ ਸੋਸ਼ਲ ਮੀਡੀਆ 'ਤੇ ਵੀ ਔਰ ਨੋਰਮਲ ਜ਼ਿੰਦਗੀ ਦੇ ਵਿੱਚ ਵੀ ਔਰ ਉਹ ਵੀ ਸਰਕਲ ਦੇ ਵਿੱਚੋਂ ਹੀ ਨੇ। ਉਹਨਾਂ 'ਤੇ ਮਾਣ ਹੈ, ਹਮੇਸ਼ਾ ਰਹੂਗਾ। ਪਰ ਇਹ ਜਿਹੜਾ ਇਹਦੇ ਵਿੱਚੋਂ ਕੁਝ ਲੋਕ ਨੇ ਜਿਨ੍ਹਾਂ 'ਤੇ ਐਲੀਗੇਸ਼ਨ ਲੱਗ ਰਹੇ ਨੇ, ਇਕੱਲੀ ਗੱਲ ਸੁਖਪਾਲ ਖਹਿਰੇ ਦੇ ਪ੍ਰੋਸਪੈਕਟ ਦੀ ਨਹੀਂ ਹੈ। ਗੱਲ ਇਹ ਹੈ ਕਿ ਕੇਜੀ ਮੀਡੀਆ ਦਾ ਤਖੱਲਸ ਨਹੀਂ ਮਿਲਣਾ ਚਾਹੀਦਾ ਕਿਉਂਕਿ ਇੱਥੇ ਬਹੁਤ ਤਰ੍ਹਾਂ ਦਾ ਮੀਡੀਆ ਔਰ ਇਹਦੇ ਲਈ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਸਿਆਸਤਦਾਨ ਆ, ਜੇ ਸਾਡੀਆਂ ਜਿਹੜੀਆਂ ਸੈਲੀਬ੍ਰਿਟੀਜ਼ ਨੇ, ਉਹ ਆਹ ਹਾਲਾਤ ਬਣਾਉਣ ਦੇ ਲਈ ਜ਼ਿੰਮੇਵਾਰ ਕਿਵੇਂ ਆ। ਕਿਉਂਕਿ ਇਹਨਾਂ ਕੋਲੇ ਜਦੋਂ ਕੋਈ ਵੀ ਬੰਦਾ ਇੰਟਰਵਿਊ ਕਰਨ ਜਾਂਦਾ ਵਾ ਇਹ ਪਹਿਲਾਂ ਪੇਜ 'ਤੇ ਲਾਈਕਸ ਵੇਖਦੇ ਆ, ਵਿਊਜ਼ ਦੇਖਦੇ ਆ। ਇਹਨਾਂ ਨੇ ਕਦੇ ਕੰਮ ਨਹੀਂ ਦੇਖਿਆ, ਇਹਨਾਂ ਨੇ ਕਦੇ ਵੀ ਪੇਸ਼ੇਵਰਾਨਾ ਪਹੁੰਚ ਨਹੀਂ ਦੇਖੀ, ਸਵਾਲ ਨਹੀਂ ਦੇਖੇ। ਔਰ ਅੱਜ ਕੱਲ੍ਹ ਵਿਊਜ਼ ਲੈਣੇ ਕਿੰਨੇ ਕੁ ਔਖੇ ਆ। ਅੱਜ ਕੱਲ੍ਹ ਤੁਸੀਂ ਹੈਡਰ ਦੇਖੋ, ਮੁੰਡੇ ਨੇ ਆਪਦੀ ਫਲਾਂ ਰਿਸ਼ਤੇਦਾਰ ਨਾਲ ਕੀਤਾ ਆਹ ਕਾਰਾ, ਜਦੋਂ ਬੰਦਾ ਪੜ੍ਹਦਾ ਥੱਲੇ ਜਾ ਕੇ ਸਟੋਰੀ ਤਾਂ ਉਹ ਪਤਾ ਹੀ ਲੱਗਦਾ ਕਿ ਉਹਦੀ ਰਿਸ਼ਤੇਦਾਰ ਹੀ ਕੋਈ ਮੋਬਾਈਲ ਦੇਖ ਰਹੀ ਸੀ ਤੇ ਉਹਨੇ ਚਾਰਜਰ ਲਾ ਲਿਆ ਵਾ। ਇਹੋ ਜਿਹੇ ਘਟੀਆ ਹੈਡਰ ਆ ਸਟੋਰੀਆਂ ਦੇ ਔਰ ਹੈਡਰ ਕੌਣ ਦਿੰਦਾ ਵਾ ਤੁਸੀਂ ਵੇਖ ਸਕਦੇ ਹੋ, ਦੱਸਣ ਦੀ ਲੋੜ ਨਹੀਂ ਹੈ। ਸੋ ਪ੍ਰਿੰਟ ਮੀਡੀਆ ਦੇ ਤਾਂ ਬਹੁਤੇ ਅਦਾਰੇ ਪਹਿਲਾਂ ਹੀ ਲੋਕਾਂ ਦੇ ਮਨੋਂ ਲੱਥੇ ਸੀਗੇ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੈਬ ਮੀਡੀਆ ਵਾ
ਜਿਹੜੇ ਵੈਬ ਚੈਨਲਸ ਆ ਉਹਨਾਂ ਦਾ ਜਿਹੜਾ ਸਤਿਕਾਰ ਆ ਲੋਕਾਂ ਦੇ ਵਿੱਚ ਬਣਿਆ ਰਹੇ। ਉਹਦੇ ਵਿੱਚ ਵੱਡਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕ ਹਾਲੇ ਵੀ ਆਲਾ ਦਰਜੇ ਦਾ ਕੰਮ ਕਰ ਰਹੇ ਸੋਸ਼ਲ ਮੀਡੀਆ ਤੇ, ਔਰ ਬੜਾ ਸ਼ਾਨਦਾਰ। ਔਰ ਜਦੋਂ ਗੱਲ ਕਰਦੇ ਆ ਵਿਦ ਫੈਕਟਸ ਕਰਦੇ ਆ, ਵਿਦ ਫਿਗਰਸ ਕਰਦੇ ਆ, ਰੈਫਰੈਂਸਸ ਦੇ ਨਾਲ ਗੱਲ ਕਰਦੇ ਆ, ਔਰ ਇਹ ਗੱਲਬਾਤ ਉਹਨਾਂ ਦੇ ਕ੍ਰਿਟਿਸਿਜ਼ਮ ਨੂੰ ਹੋਰ ਬਿਹਤਰ ਕਰਦੀ ਹੈ। ਸੋ ਜਿਹੜੀਆਂ ਗੱਲਾਂ ਮੈਂ ਕੁਛ ਕੁ ਲਿਖੀਆਂ ਨੇ ਕੇਜੀ ਮੀਡੀਆ ਸ਼ਬਦ ਸੁਣਨ ਤੋਂ ਬਾਅਦ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਵਾਂ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਪੰਜਾਬੀ ਮੀਡੀਆ ਦੀ, ਵੈਬ ਚੈਨਲਸ ਦੀ ਬਹੁਤ ਸ਼ਲਾਘਾ ਹੋਈ। ਗੋਦੀ ਮੀਡੀਆ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੂੰ ਕੀ ਨਹੀਂ ਕਿਹਾ, ਪੰਜਾਬ ਦੀ ਜਵਾਨੀ ਨੂੰ ਕੀ ਨਹੀਂ ਕਿਹਾ, ਪਰ ਬਾਵਜੂਦ ਇਸ ਦੇ ਬਹੁਤ ਵਧੀਆ ਜਿਹੜਾ ਰੋਲ ਰਿਹਾ ਪੰਜਾਬੀ ਮੀਡੀਆ ਦਾ। ਹਰਿਆਣੇ ਦੇ ਵਿੱਚ ਵੀ ਕਿਸਾਨਾਂ 'ਤੇ ਕਿੰਨੀ ਵਾਰੀ ਲਾਠੀਚਾਰਜ ਹੋਏ, ਉੱਥੋਂ ਦੇ ਮੀਡੀਆ ਨੇ, ਆਜ਼ਾਦ ਮੀਡੀਆ ਨੇ ਬਹੁਤ ਵਧੀਆ ਕਵਰੇਜ ਦਿੱਤੀ। ਪਰ ਜਿਹੜਾ ਤਖੱਲਸ ਹੈ ਇਹ ਛੋਟਾ ਨਹੀਂ ਹੈ ਸੁਖਪਾਲ ਖਹਿਰੇ ਦਾ, ਜਿਹੜਾ ਹਾਲਾਂਕਿ ਉਹ ਸਿਆਸਤਦਾਨ ਨੇ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਿਆਸਤ ਤੋਂ ਪ੍ਰੇਰਿਤ ਕਹਿ ਸਕਦੇ ਹੋ, ਪਰ ਅਸੀਂ ਸੁਖਪਾਲ ਖਹਿਰੇ ਦੇ ਦੋਸ਼ਾਂ ਤੋਂ ਬਾਅਦ ਜੋ ਬਿਰਤਾਂਤ ਬਣ ਰਿਹਾ ਉਹਦੇ 'ਤੇ ਚਿੰਤਨ ਕਰ ਰਹੇ ਹਾਂ, ਚਰਚਾ ਵੀ ਨਹੀਂ, ਐਲੀਗੇਸ਼ਨ ਵੀ ਨਹੀਂ। ਸੋ ਉਸ ਤੋਂ ਬਾਅਦ ਇਹ ਹੈ ਕਿ ਜਿਹੜੇ ਮੀਡੀਆ ਅਦਾਰਿਆਂ 'ਤੇ ਲੋਕ ਅੱਖਾਂ ਮੀਚ ਕੇ ਭਰੋਸਾ ਕਰਦੇ ਆ, ਉਹਨਾਂ ਨੂੰ ਹੁਣ ਮੂਹਰੇ ਆਉਣਾ ਚਾਹੀਦਾ। ਜਿਹੜੇ ਮੀਡੀਆ ਦੇ ਅਦਾਰਿਆਂ ਦੇ ਨਾਵਾਂ ਹੇਠ ਕੱਚੇ ਚਿੱਠੇ ਘੁੰਮ ਰਹੇ ਆ, 10-10 ਕਰੋੜ ਦੀਆਂ ਗੱਲਾਂ ਆ ਰਹੀਆਂ, ਉਹਨਾਂ ਨੂੰ ਮੂਹਰੇ ਆਉਣਾ ਚਾਹੀਦਾ ਵਾ। ਪਰ ਜੇਕਰ ਇਹ ਗੱਲ ਸੱਚ ਹੈ ਤਾਂ ਇਹ ਬਹੁਤ ਖਤਰਨਾਕ ਹੈ। ਪੰਜਾਬੀ ਪ੍ਰਿੰਟ ਮੀਡੀਆ 'ਤੇ ਤਾਂ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਆ, ਪਰ ਡਿਜੀਟਲ ਤੇ ਵੈਬ ਮੀਡੀਆ ਦੀ ਆਮਦ ਨੇ ਪੰਜਾਬੀਆਂ ਨੂੰ ਇੱਕ ਨਵੀਂ ਉਮੀਦ ਦਿੱਤੀ ਸੀ ਤੇ ਨੌਜਵਾਨ ਕਈ ਪੱਤਰਕਾਰਾਂ ਦਾ ਕੰਮ ਬੜਾ ਸ਼ਾਨਦਾਰ ਹੈ। ਲੋਕਾਂ ਨੂੰ ਵੀ ਇਸ ਮਸਲੇ 'ਤੇ ਸੰਜੀਦਾ ਹੋਣਾ ਪੈਣਾ ਹੈ ਕਿ ਜਿਹੜੇ ਲੋਕ ਸਟੇਟ ਦੀ ਬੋਲੀ ਬੋਲਦੇ ਆ ਤੇ ਲੋਕ ਹਿੱਤਾਂ ਦਾ ਟਕਰਾਅ ਕਰਦੇ ਆ, ਉਹਨਾਂ ਨੂੰ ਸਟਾਰ ਨਹੀਂ ਬਣਾਉਣਾ ਚਾਹੀਦਾ। ਵੈਸੇ ਹੀ ਪੰਜਾਬੀ ਡਿਜੀਟਲ ਮੀਡੀਆ ਦਾ ਬਹੁਤ ਹਿੱਸਾ ਬਦਨਾਮ ਹੋ ਚੁੱਕਿਆ। ਵਿਊਜ਼ ਤੇ ਲਾਈਕਸ ਦੀ ਦੌੜ ਨੇ ਸਾਨੂੰ ਮਾਨਸਿਕ ਤੌਰ ਤੇ ਕੰਗਾਲ ਕਰ ਦਿੱਤਾ ਹੈ। ਪਿਛਲੇ ਦਿਨੀ ਇੱਕ ਲੀਡਰ ਬੀਬੀ ਦਾ ਜਦੋਂ ਵਿਆਹ ਹੋਇਆ ਸੀਗਾ ਤਾਂ ਉਦੋਂ ਜਿਹੜਾ ਕੇਜੀ ਮੀਡੀਆ ਵਾ ਇਹ ਬੈਡਰੂਮ ਤੱਕ ਚਲਾ ਗਿਆ ਸੀਗਾ। ਤੇ ਉਸ ਤੋਂ ਬਾਅਦ ਵੀ ਜਿਹੜਾ ਕਾਂਗਰਸ ਨੇ ਐਮਰਜੈਂਸੀ ਵੇਲੇ ਕੀ ਕੀਤਾ ਸੀਗਾ ਪੱਤਰਕਾਰਾਂ ਨਾਲ, ਇਹ ਸੁਖਪਾਲ ਖਹਿਰੇ ਦੀ ਪਾਰਟੀ ਨਹੀਂ ਕੀਤਾ ਸੀਗਾ। ਖਹਿਰਾ ਸਾਹਿਬ ਨੂੰ ਮਾੜਾ ਜਿਹਾ ਸਟਾਂਸ ਉਹਦੇ 'ਤੇ ਵੀ ਸਪਸ਼ਟ ਕਰ ਦੇਣਾ ਚਾਹੀਦਾ। ਬੀਜ ਨਾਸ਼ ਕਦੇ ਨਹੀਂ ਹੁੰਦੇ। ਜੇਕਰ ਅੱਜ ਵੀ ਵਧੀਆ ਕੰਮ ਕਰਨ ਵਾਲੇ ਨੌਜਵਾਨ ਨੇ ਜਿਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ, ਉਹਨਾਂ ਦੀ ਹੱਲਾਸ਼ੇਰੀ ਕਰਕੇ, ਉਹਨਾਂ ਨੂੰ ਲਾਈਕ ਕਰਕੇ ਜਾਂ ਉਹਨਾਂ ਦੇ ਵਿਊਜ਼ ਨੂੰ ਜਾਂ ਉਹਨਾਂ ਨੂੰ ਸ਼ੇਅਰ ਕਰਕੇ ਤੁਸੀਂ ਉਹਨਾਂ ਦਾ ਸਮਰਥਨ ਕਰ ਸਕਦੇ ਹੋ। ਸੋ ਤੈਅ ਲੋਕਾਂ ਨੇ ਕਰਨਾ ਹੁੰਦਾ ਕਿ ਵਧੀਆ ਕੰਮ ਕਰਨ ਵਾਲਿਆਂ ਨੂੰ ਸਟਾਰ ਬਣਾਉਣਾ ਜਾਂ ਸਿਰਫ ਵਿਊਜ਼ ਤੇ ਲਾਈਕਸ ਦੀ ਦੌੜ ਮਗਰ ਜਾਣ ਵਾਲਿਆਂ ਨੂੰ ਤੁਸੀਂ ਸਟਾਰ ਕਹਿਣਾ ਵਾ। ਇੱਕ ਤਾਂ ਸਟਾਰਾਂ ਤੇ ਪੱਤਰਕਾਰਾਂ ਦੀ ਕੈਟਾਗਰੀ ਬਦਲੋ। ਹਰ ਮੈਗ ਚੱਕਿਆ ਬੰਦਾ ਪੱਤਰਕਾਰ ਨਹੀਂ ਹੁੰਦਾ। ਮੇਰੇ ਵਰਗਾ ਕੱਚ ਘਰੜ ਬੰਦਾ ਜਿਹਨੂੰ ਪਤਾ ਨਹੀਂ ਹੈ ਕਿ ਕੀ ਬੋਲਣਾ ਵਾ, ਮੇਰੇ ਵਰਗੇ ਬਹੁਤੇ ਲੋਕ ਪੱਤਰਕਾਰਾਂ ਦੀ ਫੀਲਿੰਗ ਲੈਂਦੇ ਫਿਰਦੇ ਨੇ, ਮੈਂ ਕੋਈ ਪੱਤਰਕਾਰ ਨਹੀਂ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪੱਤਰਕਾਰ ਨਹੀਂ ਹੈ। ਪੱਤਰਕਾਰਤਾ ਗਰਾਊਂਡ 'ਤੇ ਹੁੰਦੀ ਆ। ਪੱਤਰਕਾਰਤਾ ਜਿਹੜੀ ਆ ਉਹ ਹੁੰਦੀ ਹੈ ਜਿਹੜੀ ਮਾਫੀਏ ਸਰਕਾਰਾਂ ਨਾਲ ਸਿੱਧੀ ਮੱਥਾ ਲਾਉਂਦੀ ਹੋਵੇ। ਮਾਫ ਕਰਨਾ, ਮੈਂ ਆਪਣੇ ਆਪ ਨੂੰ ਪੱਤਰਕਾਰ ਨਹੀਂ ਕਹਿੰਦਾ, ਪਰ ਮੈਂ ਇਹ ਜ਼ਰੂਰ ਕਹਿਣਾ ਵਾਂ ਕਿ ਜਿਹੜੇ ਲੋਕ ਵਧੀਆ ਪੱਤਰਕਾਰੀ ਕਰਦੇ ਆ ਉਹਨਾਂ ਨੂੰ ਸ਼ੇਅਰ ਕਰ ਦਿਆ ਕਰੋ ਸੋਸ਼ਲ ਮੀਡੀਆ 'ਤੇ। ਉਹਨਾਂ ਨੂੰ ਤੁਹਾਡੇ ਸਮਰਥਨ ਦੀ ਲੋੜ ਆ। ਜਿਹੜੇ ਲੋਕ ਆਲਾ ਦਰਜੇ ਦੀ ਪੱਤਰਕਾਰੀ ਕਰਦੇ ਆ ਔਰ ਜਿਹੜੇ ਲੋਕ ਸਰਕਾਰੀ ਸਟੇਟ ਦੀ ਬੋਲੀ ਬੋਲਦੇ ਆ, ਉਹਨਾਂ ਨੂੰ ਪਛਾਣੋ ਯਾਰ। ਉਹ ਤੁਹਾਡੇ ਹਿੱਤਾਂ ਦਾ ਟਕਰਾਅ ਕਰ ਰਹੇ ਆ, ਉਹ ਤੁਹਾਨੂੰ ਵੇਚ ਰਹੇ ਆ। ਜਿਵੇਂ ਲੀਡਰ ਵੇਚਦੇ, ਭੀੜਾਂ ਦਾ ਮੁੱਲ ਵੱਟਦੇ, ਉਹ ਤੁਹਾਡਾ ਮੁੱਲ ਵੱਟ ਰਹੇ ਆ। ਉਹ ਆਪਣੇ ਲਾਈਕਸ ਵਿਊਜ਼ ਦੀ ਦੌੜ ਦੇ ਵਿੱਚ ਤੁਹਾਡੇ ਹਿੱਤਾਂ ਦਾ ਟਕਰਾਅ ਕਰ ਰਹੇ ਆ। ਜੇ ਤੁਹਾਡਾ ਕੋਈ ਬੰਦਾ ਨਹਿਰ 'ਚ ਡਿੱਗ ਪਿਆ ਉਹਨਾਂ ਲਈ ਤਾਂ ਵੀ ਖਬਰ ਆ। ਜੇ ਤੁਹਾਡੇ ਮੁੰਡੇ ਨੂੰ ਬੇਰੁਜ਼ਗਾਰ ਨੂੰ ਕੁੱਟਤਾ ਉਹਨਾਂ ਲਈ ਤਾਂ ਵੀ ਖਬਰ ਆ। ਤੇ ਜੇ ਤੁਹਾਡੇ ਨਾਲ ਘਪਲਾ ਹੋ ਗਿਆ ਉਹਨਾਂ ਲਈ ਖਬਰ ਆ। ਉਹਨਾਂ ਲੋਕਾਂ ਦੀ ਸੰਵੇਦਨਸ਼ੀਲਤਾ ਖਤਮ ਹੋ ਚੁੱਕੀ ਆ। ਉਹਨਾਂ ਲਈ ਲਾਈਕਸ ਜਿਹੜੇ ਆ ਉਹ ਵੱਡੇ ਨੇ। ਹੈਡਰਾਂ 'ਤੇ ਨਾ ਜਾਇਆ ਕਰੋ। ਸਟੋਰੀ ਕੀ ਕਹਿੰਦੀ ਯਾਰ, ਸਰਚ ਕਿੰਨੀ ਆ, ਇਸ ਗੱਲ 'ਤੇ ਵੀ ਤਵੱਜੋ ਦਿਆ ਕਰੋ। ਸੋ ਬੜਾ ਦੁੱਖ ਹੋਇਆ ਕਿ ਅੱਜ ਪੰਜਾਬੀ ਵੈਬ ਮੀਡੀਆ 'ਤੇ ਕੇਜੀ ਮੀਡੀਆ ਦਾ ਟੈਗ ਲੱਗਿਆ, ਔਰ ਸਾਨੂੰ ਪੂਰੀ ਉਮੀਦ ਆ ਕਿ ਲੋਕ ਇਸ ਟੈਗ ਨੂੰ ਲਾਉਣ ਦੇ ਲਈ ਕੰਮ ਕਰਨਗੇ। ਲੋਕ ਕਿਵੇਂ ਕਰਨਗੇ? ਚੰਗੇ ਕੰਮ ਨੂੰ ਉਤਸ਼ਾਹਿਤ ਕਰਨਗੇ ਤੇ ਜਿਹੜਾ ਇਸ ਤਰ੍ਹਾਂ ਦਾ ਕੰਮ ਆ ਸਰਕਾਰਾਂ ਨਾਲ ਰਲ ਕੇ ਕਰਨ ਵਾਲਾ, ਉਹਨੂੰ ਐਕਸਪੋਜ਼ ਕਰਨਗੇ। ਇਹ ਲੋਕਾਂ ਨੇ ਕਰਨਾ ਹੁਣ, ਕਿਉਂਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ। ਜੇ ਇਹ ਡਿੱਗ ਪਿਆ ਤਾਂ ਲੋਕਤੰਤਰ ਵੀ ਡਿੱਗ ਪਊਗਾ। ਸਾਡੇ 'ਚ ਹਜ਼ਾਰ ਖਾਮੀਆਂ ਹੋਣੀਆਂ, ਕੋਈ ਵੀ ਬੰਦਾ ਰੱਬ ਨਹੀਂ ਹੈ, ਪਰ ਸਿਧਾਂਤ ਦੀ ਜਿੱਥੇ ਗੱਲ ਆਉਂਦੀ ਹੈ ਤਾਂ ਉੱਥੇ ਸਿਧਾਂਤ 'ਤੇ ਖੜਨ ਵਾਲਿਆਂ ਦੇ ਨਾਲ ਖੜਨ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।